बहुत वधिया रहा, बहुत वधिया इत्थे जिन्ने आने बहुत खुशी मिलती है क्योंकि ਜਿਹੜੀ ਇੱਥੇ ਗੁਰੂ ਨਾਨਕ ਦੇਵ ਦੀ ਜਨਮ ਭੂਮੀ ਹੈ। ਹਾਂਜੀ ਜੋ ਸਾਡਾ ਹੱਜ ਆ ਇੱਥੇ ਆ ਕੇ ਸਾਡਾ ਹੱਜ ਹੋ ਜਾਂਦਾ ਹੈ। ਸਹੀ ਬਹੁਤ ਇੰਨੀ ਸਕੈਨ ਮਿਲਦਾ ਸਾਨੂੰ ਮਨ ਨੂੰ ਆਪਦੇ ਨੂੰ ਬੜੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਅਸੀਂ। ਸਹੀ ਹੋ ਗਿਆ ਇੱਥੇ ਜਿਹੜੀ ਇਮਾਮ ਆ ਉਹਦੇ ਨਾਲ ਮਿਲਦੇ ਆ ਬਹੁਤ ਖੁਸ਼ੀ ਨਾਲ ਮਿਲਦੇ ਆ ਹਰ ਇੱਕ ਬੰਦੇ ਨਾਲ ਦਿਲ ਖੋਲ ਕੇ ਮਿਲਦੇ ਆ ਕੋਈ ਐਸੀ ਗੱਲ ਨਹੀਂ ਆਪਦੇ ਭੈਣ ਭਾਈਆਂ ਤੋਂ ਵੱਧ ਸਾਨੂੰ ਪਿਆਰ ਕਰਦੇ ਆ। ਵਾਹ ਜੀ ਵਾਹ ਇੰਨੀ ਖੁਸ਼ੀ ਹੁੰਦੀ ਹੈ ਜਾ ਕੇ ਅਸੀਂ ਦੱਸਦੇ ਆ ਇੰਡੀਆ ਜਾ ਕੇ ਲੈ ਵੀ ਅਸੀਂ ਉੱਥੇ ਗਏ ਆਏ ਸਾਨੂੰ ਮਿਲੇ ਉਹਨਾਂ ਨੇ ਐਂ ਕੀਤਾ ਉਹ ਬੜੀਆਂ ਗੱਲਾਂ ਸੁਣ ਕੇ ਸਾਡੇ ਬਹੁਤ ਖੁਸ਼ ਹੁੰਦੇ ਆ। ਉਹ ਕਹਿੰਦੇ ਸੱਚੇ ਪਾਤਸ਼ਾਹ ਸਾਡਾ ਵੀਜ਼ਾ ਲੱਗ ਜੇ ਅਸੀਂ ਨਾਲੇ ਦਰਸ਼ਨ ਕਰਾਈਏ ਨਾਲੇ ਅਸੀਂ ਵੀ ਆਪਦੇ ਉੱਧਰ ਜਿਹੜੇ ਭੈਣ ਭਾਈ ਉਹਨਾਂ ਨੂੰ ਮਿਲਾਈਏ ਇੰਨਾ ਉਹ ਫਕਰ ਮਹਿਸੂਸ ਕਰਦੇ ਆ ਸਾਡੀਆਂ ਗੱਲਾਂ ਸੁਣ ਕੇ। ਉਹਨਾਂ ਦੇ ਕਿਲੋ ਕਿਲੋ ਖੂਨ ਵੱਧ ਜਾਂਦੇ ਸਾਡੀਆਂ ਗੱਲਾਂ ਸੁਣਨ ਨਾਲ ਹੀ। ਅਸੀਂ ਹੁਣ ਜਾਵਾਂਗੇ ਵਾਪਸ ਘੱਟੋ ਘੱਟ ਸਾਨੂੰ ਮਹੀਨਾ ਦੋ ਮਹੀਨੇ ਕੋਈ ਕੌਣ ਆ ਗਿਆ ਦੋਸਤ ਮਿੱਤਰ ਆ ਗਿਆ ਕੋਈ ਰਿਸ਼ਤੇਦਾਰ ਆ ਗਿਆ ਉਹ ਪੁੱਛਦੇ ਕਿਵੇਂ ਆਏ ਆ। ਬਹੁਤ ਵਧੀਆ ਜੋ ਦੱਸੀ ਦਾ ਵੀ ਇੰਨਾ ਪਿਆਰ ਮਿਲਦਾ ਉੱਥੇ ਇੰਨਾ ਸਤਿਕਾਰ ਮਿਲਦਾ ਹੈ। ਇਹ ਜੀ ਇੰਡੀਆ ਦਾ ਗਿਫਟ ਹੈ। ਹਾਂਜੀ ਇੰਡੀਆ ਦਾ ਗਿਫਟ ਹੈ ਪ੍ਰਵਾਨ ਜੀ। ਵਾਹ ਜੀ ਵਾਹ ਪ੍ਰਵਾਨ ਸਾਹਿਬ ਵਾਸਤੇ ਲੈ ਕੇ ਆਏ ਨਹੀਂ ਸਾਡੇ ਦੇਖੋ ਚੀਜ਼ ਬਰਾਬਰ ਹੀ ਹੈ ਕਿਉਂਕਿ ਜਿਹੜੀ ਸਾਡੀ ਕਰੰਸੀ ਦਾ ਤੁਹਾਡੀ ਕਰੰਸੀ ਹੈ ਉਹਦਾ ਫਰਕ ਹੈ। ਉਹ ਸਿਰਫ ਇਦਾਂ ਸਾਨੂੰ ਵੀ ਇੱਧਰ ਆ ਕੇ ਥੋੜਾ ਮਹਿਸੂਸ ਜਾ ਹੁੰਦਾ ਹਾਂਜੀ ਕਿਉਂਕਿ ਜੇ ਇੱਧਰ 1000 ਰੁਪਇਆ ਉਹ ਐ ਜਾਂਦਾ ਮਿੰਟ ਜੀ ਸਾਡਾ ਜਿਹੜਾ ਇੰਡੀਆ ਦਾ ਅਸੀਂ 1000 ਰੁਪਇਆ ਲਾਈਏ ਤੇ ਅਸੀਂ ਮੇਰੇ ਖਿਆਲ ਮਹੀਨੇ ਦਾ ਰਾਸ਼ਨ ਪਾਣੀ ਜੇ ਅਸੀਂ ਘਰੇ 2-3 ਬੰਦੇ ਹੈਗੇ ਆ ਤੇ ਸਾਡੇ ਘਰੇ ਮੁੱਕਦਾ ਨਹੀਂ ਰਿਹਾ। ਅੱਛਾ 1000 ਦੇ ਨਾਲ 1000 ਦੇ ਸਾਡੇ 2-3 ਬੰਦੇ ਬਹੁਤ ਆ ਜਾਂਦਾ। ਉਧਰ ਚੀਨੀ ਦਾ ਕੀ ਰੇਟ ਹੈ? ਚੀਨੀ ਦਾ ਰੇਟ 38-40 ਰੁਪਏ ਚੀਨੀ ਦਾ ਰੇਟ ਹੈ ਤੇ ਪੈਟਰੋਲ ਦਾ ਸਾਡੇ 96 ਰੁਪਏ ਰੇਟ ਹੈ। 96 ਰੁਪਏ ਰੇਟ ਹਾਂ ਤੇ ਦੁੱਧ ਸਾਡੇ 40-45 ਅੱਛਾ 50 ਉਹ ਚਮਾਵਾ ਦੁੱਧ ਤੇ ਨਮਕ ਦਾ ਕੀ ਰੇਟ ਹੈ? मैं देख ला कदों फोन करना और टीवी बंद करना। सेहत बहुत बिगड़ गई थी मेरी सारी बहुत ज़्यादा हुण भी मैं और ठीक ठाक परमात्मा करियो बस शुक्र तुम्हारा जी। वीजा नहीं ओके होया वीजा नहीं ओके ਤੁਹਾਡੀ ਇਤਲਾਹ ਇਸ ਨੂੰ ਦੱਸਦੇ ਸੀ हाँ वीजा नहीं ओके होया 4 बंदियां ਦਾ ਲਵਾਇਆ ਸੀ ਕਰਾਣਾ ਲੈ ਕੇ ਉਹ ਕੈਂਸਲ ਹੋ ਗਿਆ ਉਹਨਾਂ ਦਾ 3 ਬੰਦਿਆਂ ਦਾ। ਅੱਛਾ ਕਰਾਣਾ ਲੈ ਕੇ ਮੁੰਡਾ ਆਹ ਵੀ ਅਸਰ ਖਰਾਬ ਹੈ ਮੁੰਡਾ ਅਸੀਂ ਮੁੰਡਾ ਕਮਾਦੀਆਂ ਦਾ ਸੀ ਜੋ ਪਹਿਲੀ ਵਾਰ ਆਇਆ ਸੀ ਨਾ ਮੈਂ ਉਹ ਕੁਰਸੀ ਕਾਦੇ ਉੱਤੇ ਉਹ ਕਰ ਰਿਹਾ ਹੋ ਗਿਆ ਤੇ ਇਹ ਭਾਈ ਸਾਹਿਬ ਅੱਗੇ ਆਪਣੇ 2-3 ਵਾਰੀ ਬਠਿੰਡੇ ਤੋਂ ਮੈਂ ਤਾਂ ਫਰੀਦਕੋਟ ਦਾ ਡਿਸਟ੍ਰਿਕਟ ਹੈ ਮੈਂ ਮਾਤੇ ਚਲਾ ਚਲੀ ਫਿਰ ਤੇ ਮੈਂ ਤੈਨੂੰ ਰਿਸ਼ਤੇਦਾਰਾਂ ਨਾਲ ਕਿਹੜਾ ਦਵਾ ਕੇ ਲਿਆਵਾਂ ਤੇ ਜਵਾਬ ਕਰਨਾ ਆਉਣਾ ਚਾਹ ਰਹੀ ਸੀ ਉਹ ਯਾਰ ਫਿਰ ਰਹਿਣਾ ਆਪਣੇ ਕਹਿੰਦਾ ਵੀਜ਼ਾ ਤਿੰਨਾਂ ਦਾ ਵੀਜ਼ਾ ਲੱਗਿਆ ਨਹੀਂ ਮੇਰਾ ਇਕੱਲੇ ਦਾ ਵੀਜ਼ਾ ਲੱਗਿਆ। ਅੱਛਾ ਜਿਹੜਾ ਪਿਛਲੇ ਸਾਲ ਆਇਆ ਸੀ ਉਹਦਾ ਵੀ ਲੱਗਿਆ 2 ਮੁੰਡੇ ਹੋਰ ਸੀ ਆਪਣੇ ਭਤੀਜੇ ਉਹ ਵੀ ਭਤੀਜਾ ਹੀ ਸੀ ਉਹ 2 ਮੁੰਡੇ ਹੋਰ ਸੀ ਉਹ ਵੀ ਭਤੀਜੇ ਸੀ ਉਹਨਾਂ ਦਾ ਵੀਜ਼ਾ ਸੀ 4 ਬੰਦਿਆਂ ਦਾ ਸਾਡਾ ਵੀਜ਼ਾ ਓਕੇ ਸੀ। ਬੜੇ ਉਹਨੇ ਤਰਲੇ ਕੀਤੇ ਵੀ ਉਹਨੇ ਸਾਤੋਂ ਨਹੀਂ ਲਿਆ ਕੁਝ ਵੀ ਬੜਾ ਜਿੱਦੀ ਸੀ ਭਤੀਜਾ ਤੇਰਾ ਸਤਿ ਸ੍ਰੀ ਅਕਾਲ ਸਰਦਾਰ ਜੀ ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ। ਕੀ ਹਾਲ ਚਾਲ ਤੁਹਾਡਾ? ਬਹੁਤ ਵਧੀਆ ਜੀ ਬਹੁਤ ਵਧੀਆ। ਕੀ ਨਾਮ ਹੈ ਆਪਣਾ? ਮੇਰਾ ਨਾਮ ਰਣਧੀਰ ਸਿੰਘ ਧੁੰਨਾ ਹੈ।
ਰਣਧੀਰ ਸਿੰਘ ਧੁੰਨਾ। ਹਾਂਜੀ। ਤੁਹਾਡਾ ਤਲਕ ਕਿਹੜੇ ਇਲਾਕੇ ਨਾਲ ਹੈ? ਮੇਰਾ ਚੜ੍ਹਦੇ ਪੰਜਾਬ ਨਾਲ, ਹਾਂਜੀ ਡਿਸਟ੍ਰਿਕਟ ਬਠਿੰਡਾ। ਹਾਂਜੀ। ਬਠਿੰਡੇ ਤੋਂ ਮੈਂ ਬਿਲੋਂਗ ਕਰਦਾ ਜੀ। ਅੱਛਾ, ਬਠਿੰਡੇ ਤੋਂ। ਹਾਂਜੀ, ਇੰਡੀਆ। ਸਹੀ ਹੋ ਗਿਆ। ਹਾਂਜੀ। ਤੁਹਾਡੇ ਜਿਹੜੇ ਬਜ਼ੁਰਗ ਸਨ ਹਾਂਜੀ। ਉਹ ਪਾਕਿਸਤਾਨ ਤੋਂ ਗਏ ਸੀ ਕਿ ਉੱਥੋਂ ਦੇ ਹੀ ਵਸਨੀਕ ਸਨ? ਸਾਡੇ ਬਜ਼ੁਰਗ ਵੈਸੇ ਜਿਹੜੇ ਉਹਨਾਂ ਦੇ ਵੱਡੇ ਸੀ ਉਹ ਤਾਂ ਇੱਧਰੋਂ ਗਏ ਸੀ, ਲੇਕਿਨ ਸਾਡੇ ਬਜ਼ੁਰਗ ਜਿਹੜੇ ਸੀ ਉਹ ਉੱਧਰ ਦੇ ਸੀ ਵਸਨੀਕ। ਅੱਛਾ, ਅੱਛਾ। ਆਪਣੇ ਪੰਜਾਬ ਦੇ, ਚੜ੍ਹਦੇ ਪੰਜਾਬ ਦੇ ਸੀ। ਅੱਛਾ, ਪਾਕਿਸਤਾਨ ਦੇ ਵਿੱਚ ਕਿਹੜਾ ਇਲਾਕਾ ਦੱਸਦੇ ਸੀ ਬਜ਼ੁਰਗ ਆਪਣਾ? ਉਹ ਸਾਡਾ ਬਾਰਡਰ ਏਰੀਆ ਦੇ ਵਿੱਚ ਕੋਈ ਬਚੀ ਪਿੰਡ ਹੈਗਾ, ਹਾਂਜੀ। ਉਹ ਦੱਸਦੇ ਸੀਗੇ। ਅੱਛਾ ਅੱਛਾ ਅੱਛਾ। ਕਿਉਂਕਿ ਹੁਣ ਤਾਂ ਬਜ਼ੁਰਗ ਹੈ ਨਹੀਂ, ਉਹਨਾਂ ਨੇ ਸਾਡੇ ਦੱਸਣ ਦੇ ਮੁਤਾਬਕ ਲਈ ਦੱਸਦੇ ਆ ਹਾਂਜੀ। ਵੀ ਉਹ ਜਿਹੜਾ ਬਾਰਡਰ ਤੇ ਪਿੰਡ ਹੈਗਾ, ਪਿੰਡ ਦਾ ਨਾਮ ਬਚੀ ਪਿੰਡ ਹੈ। ਅੱਛਾ ਅੱਛਾ। ਉਹ ਅੰਮ੍ਰਿਤਸਰ ਦੇ ਕੋਈ ਲਾਗੇ ਸਾਗੇ ਪਿੰਡ ਹੈ। ਸਹੀ ਹੋ ਗਿਆ। ਹਾਂਜੀ। ਪਾਕਿਸਤਾਨ ਦਾ ਟੂਰ ਕਿੱਦਾਂ ਦਾ ਰਿਹਾ ਤੁਹਾਡਾ? ਬਹੁਤ ਵਧੀਆ ਰਿਹਾ, ਬਹੁਤ ਵਧੀਆ। ਇੱਥੇ ਜਿੰਨੇ ਆਉਣੇ ਬਹੁਤ ਖੁਸ਼ੀ ਮਿਲਦੀ ਹੈ, ਕਿਉਂਕਿ ਜਿਹੜੀ ਇੱਥੇ ਗੁਰੂ ਨਾਨਕ ਦੇਵ ਦੀ ਜਨਮ ਭੂਮੀ ਹੈ। ਹਾਂਜੀ। ਜੋ ਸਾਡਾ ਹੱਜ ਆ, ਇੱਥੇ ਆ ਕੇ ਸਾਡਾ ਹੱਜ ਹੋ ਜਾਂਦਾ ਹੈ। ਸਹੀ। ਬਹੁਤ ਇੰਨੀ ਸਕੈਨ ਮਿਲਦਾ ਸਾਨੂੰ ਮਨ ਨੂੰ, ਆਪਦੇ ਨੂੰ ਬੜੀਆਂ ਖੁਸ਼ੀਆਂ ਪ੍ਰਾਪਤ ਕਰਕੇ ਜਾਂਦੇ ਅਸੀਂ। ਸਹੀ ਹੋ ਗਿਆ। ਇੱਥੇ ਜਿਹੜੀ ਇਮਾਮ ਆ ਉਹਦੇ ਨਾਲ ਮਿਲਦੇ ਆ, ਬਹੁਤ ਖੁਸ਼ੀ ਨਾਲ ਮਿਲਦੇ ਆ, ਹਰ ਇੱਕ ਬੰਦੇ ਨਾਲ ਦਿਲ ਖੋਲ ਕੇ ਮਿਲਦੇ ਆ, ਕੋਈ ਐਸੀ ਗੱਲ ਨਹੀਂ। ਆਪਦੇ ਭੈਣ ਭਾਈਆਂ ਤੋਂ ਵੱਧ ਸਾਨੂੰ ਪਿਆਰ ਕਰਦੇ ਆ। ਵਾਹ ਜੀ ਵਾਹ। ਇੰਨੀ ਖੁਸ਼ੀ ਹੁੰਦੀ ਹੈ ਜਾ ਕੇ, ਅਸੀਂ ਦੱਸਦੇ ਆ ਇੰਡੀਆ ਜਾ ਕੇ ਲੈ ਵੀ ਅਸੀਂ ਉੱਥੇ ਗਏ ਆਏ, ਸਾਨੂੰ ਮਿਲੇ, ਉਹਨਾਂ ਨੇ ਐਂ ਕੀਤਾ, ਉਹ ਬੜੀਆਂ ਗੱਲਾਂ ਸੁਣ ਕੇ ਸਾਡੇ ਬਹੁਤ ਖੁਸ਼ ਹੁੰਦੇ ਆ। ਉਹ ਕਹਿੰਦੇ ਸੱਚੇ ਪਾਤਸ਼ਾਹ ਸਾਡਾ ਵੀਜ਼ਾ ਲੱਗ ਜੇ, ਅਸੀਂ ਨਾਲੇ ਦਰਸ਼ਨ ਕਰਾਈਏ, ਨਾਲੇ ਅਸੀਂ ਵੀ ਆਪਦੇ ਉੱਧਰ ਜਿਹੜੇ ਭੈਣ ਭਾਈ ਉਹਨਾਂ ਨੂੰ ਮਿਲਾਈਏ। ਇੰਨਾ ਉਹ ਫਖਰ ਮਹਿਸੂਸ ਕਰਦੇ ਆ ਸਾਡੀਆਂ ਗੱਲਾਂ ਸੁਣ ਕੇ। ਵਾਹ ਜੀ। ਉਹਨਾਂ ਦੇ ਕਿਲੋ ਖੂਨ ਵੱਧ ਜਾਂਦੇ ਸਾਡੀਆਂ ਗੱਲਾਂ ਸੁਣਨ ਨਾਲ ਹੀ। ਅਸੀਂ ਹੁਣ ਜਾਵਾਂਗੇ ਵਾਪਸ, ਘੱਟੋ ਘੱਟ ਸਾਨੂੰ ਮਹੀਨਾ 2 ਮਹੀਨੇ ਕੋਈ ਕੌਣ ਆ ਗਿਆ, ਦੋਸਤ ਮਿੱਤਰ ਆ ਗਿਆ, ਕੋਈ ਰਿਸ਼ਤੇਦਾਰ ਆ ਗਿਆ, ਉਹ ਪੁੱਛਦੇ ਕਿਵੇਂ ਆਏ ਆ। ਬਹੁਤ ਵਧੀਆ ਦੱਸੀ ਦਾ ਵੀ ਇੰਨਾ ਪਿਆਰ ਮਿਲਦਾ ਉੱਥੇ, ਇੰਨਾ ਸਤਿਕਾਰ ਮਿਲਦਾ ਹੈ। ਬਹੁਤ ਖੁਸ਼ ਹੁੰਦੇ ਆ। ਉਹ ਕਹਿੰਦੇ ਸੱਚੇ ਪਾਤਸ਼ਾਹ ਪਰਮਾਤਮਾ ਸਾਡਾ ਵੀਜ਼ਾ ਛੇਤੀ ਲਾਵੇ ਤੇ ਅਸੀਂ ਵੀ ਜਾ ਕੇ ਦਰਸ਼ਨ ਕਰੀਏ ਤੇ ਮਿਲ ਕੇ ਆਈਏ, ਇਲਾਕਾ ਵੇਖ ਕੇ ਆਈਏ ਆਪਦੇ ਇਲਾਕੇ ਨੂੰ। ਕੋਈ ਬਹੁਤ ਸੱਜਣ ਮਿੱਤਰ ਜਿਹੜੇ ਹੈਗੇ ਉਹ ਬੇਸਬਰੀ ਨਾਲ ਉਡੀਕ ਕਰਦੇ ਕਦੋਂ ਸਾਡਾ ਵੀਜ਼ਾ ਲੱਗੇ ਤੇ ਕਦੋਂ ਅਸੀਂ ਆਪਦੀ ਜਨਮ ਭੂਮੀ ਵੇਖੀਏ ਜਾ ਕੇ। ਕਿੰਨੇ ਕੁ ਜੀ ਆਏ ਨੇ ਇਸ ਦਫਾ ਇੰਡੀਆ ਤੋਂ? ਇਸ ਦਫਾ ਘੱਟੋ ਘੱਟ 28-3000 ਜਿਹੜਾ ਉਧਰੋਂ ਜਥਾ ਆਇਆ ਹੋਇਆ ਸਾਡਾ। ਅੱਛਾ, 3000। ਹਾਂ। ਤੁਹਾਡੇ ਨਾਲ ਵੀ ਕਿਸੇ ਨੇ ਅਪਲਾਈ ਕੀਤਾ ਸੀ ਵੀਜ਼ਾ? ਹਾਂ, ਕਈਆਂ ਨੇ ਅਪਲਾਈ ਕੀਤਾ, ਬੜਿਆਂ ਦੇ ਕਿ ਨਹੀਂ ਲੱਗੇ ਵੀਜ਼ੇ। ਸਾਡਾ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬੜੀ ਦਇਆ ਕੀਤੀ ਆ। ਉਹ ਸਾਨੂੰ ਵੀ ਇੱਕ ਦਿਨ ਪਹਿਲੇ ਪਤਾ ਲੱਗਿਆ। ਅੱਛਾ, ਇੱਕ ਦਿਨ ਪਹਿਲੇ ਪਤਾ ਲੱਗਿਆ? ਹਾਂ, ਨਾਲ ਦੀ ਨਾਲ ਫਿਰ ਤਿਆਰੀ ਖਿੱਚੀ ਲਈ, ਬੜੀ ਉਹ ਹੋਇਆ ਲਈ ਚਲੋ ਕੰਮ ਛੱਡੋ। ਆ ਤਾਂ ਸਾਰੀ ਜ਼ਿੰਦਗੀ ਕਰੀ ਜਾਣੇ, ਪਹਿਲਾਂ ਕਰੀ ਜਾਂਦੇ ਸੀ, ਹੁਣ ਵੀ ਕਰੀ ਜਾਣੇ ਆ। ਅੱਛਾ ਅੱਛਾ ਅੱਛਾ। ਠੀਕ ਹੈ ਨਾ। ਜਿਹੜੀ ਉਹ ਜਨਮ ਭੂਮੀ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੀ ਆ, ਉੱਥੇ ਸਜਦਾ ਕਰੀਏ ਜਾ ਕੇ। ਵਾਹ ਜੀ ਵਾਹ। ਉੱਥੇ ਖੁਸ਼ੀਆਂ ਪ੍ਰਾਪਤ ਕਰੀਏ ਜਾ ਕੇ, ਹੋਰ ਮਿਲੀਏ। ਜੋ ਵੀ ਸੱਜਣ ਮਿੱਤਰ ਸਾਨੂੰ ਇੰਨਾ ਪਿਆਰ ਕਰਦੇ ਆ, ਸਹੀ, ਬੜੀ ਸਬਰੀ ਨਾਲ ਉਡੀਕ ਕਰਦੇ ਆ। ਤੁਹਾਡਾ ਪਾਕਿਸਤਾਨ ਕਿੰਨਵਾਂ ਚੱਕਰ ਹੈ? ਮੇਰਾ ਪਾਕਿਸਤਾਨ ਦਾ ਵੈਸੇ ਤਕਰੀਬਨ 4-5ਵਾਂ ਚੱਕਰ ਹੋਣਾ ਮੇਰਾ। ਅੱਛਾ, 4-5ਵਾਂ ਚੱਕਰ। ਹਾਂ। ਸਹੀ ਹੋ ਗਿਆ। ਇੱਥੇ ਗੁਰਦੁਆਰਿਆਂ ਦੇ ਵਿੱਚ ਹੀ ਆਉਂਦੇ ਹੋ ਕਿ ਵੈਸੇ ਵੀ? ਨਾ, ਗੁਰਦੁਆਰੇ ਵਿੱਚ ਪਹਿਲਾਂ ਆਉਂਦੇ ਸੀ ਫਸਟ ਟਾਈਮ ਤਾਂ। ਉਸ ਤੋਂ ਬਾਅਦ ਜਿਵੇਂ ਵੀ ਆਉਂਦੇ ਰਹੇ। ਅੱਛਾ ਅੱਛਾ। ਮਿਲਦੇ ਗਲਦੇ ਰਹੇ, ਇੱਕ ਦੂਜੇ ਨਾਲ ਬੜਾ ਮੁਹੱਬਤਾਂ ਮਿਲੀਆਂ ਸਾਨੂੰ। ਉਹਨਾਂ ਨੇ ਬੜਾ ਇਨਵਾਈਟ ਕੀਤਾ। ਯਾਰੀਆਂ ਦੋਸਤੀਆਂ ਵੀ ਬਣੀਆਂ ਹੋਣੀਆਂ? ਯਾਰੀਆਂ ਦੋਸਤੀਆਂ ਬਣ ਗਈਆਂ, ਇਨਵਾਈਟ ਕਰਦੇ ਆ ਜਿੱਥੇ ਜਾਈਦਾ। ਹੁਣ ਉਹ ਕੋਈ ਕਹਿੰਦਾ ਕਿ ਇੱਥੇ ਚਲੋ, ਇੱਥੇ ਆਓ, ਇੱਥੇ ਆਓ। ਹੁਣ ਟਾਈਮ ਸੀਮਿਤ ਹੁੰਦਾ ਸਾਡੇ ਕੋਲੇ। ਹਾਂਜੀ। ਜੀ ਬੜਾ ਕਰਦਾ ਲੈ ਵੀ ਜਿਹੜੇ ਬੰਦੇ ਨੇ ਇਨਵਾਈਟ ਕੀਤਾ ਨੇ ਪਿਆਰ ਸਤਿਕਾਰ ਨਾਲ ਉਹਦੇ ਕੋਲ ਜਾਈਏ, ਘੰਟਾ ਲਾਈਏ, 2 ਘੰਟੇ, ਲੇਕਿਨ ਕਰੀਏ ਕਿ ਸਿਰਫ ਆਪਦੇ ਟਾਈਮ ਦੀ ਬੜੀ ਪ੍ਰੋਬਲਮ ਹੈਗੀ ਹੈ। ਹਾਂ, ਸਿਰਫ ਖੁੱਲਾ ਵੀਜ਼ਾ ਹੋਵੇ ਨਾ, ਫਿਰ ਬੰਦਾ ਜਿੱਥੇ ਮਰਜ਼ੀ ਚਲਾ ਜਾਏ। ਅਸੀਂ ਕਹਿੰਦੇ ਖੁੱਲੇ ਵੀਜ਼ੇ ਨਾਲ ਬੰਦਾ ਜਿਵੇਂ ਮਰਜ਼ੀ ਤੁਰਿਆ ਫਿਰੇ, ਆਪਦਾ ਜਿੱਥੇ ਜੀ ਕਰਦਾ ਉਹਦਾ ਰਵੇ, ਜਾਵੇ, ਰਾਤ ਰਵੇ, ਦਿਨ ਰਵੇ। ਅਗਲੇ ਦੇ ਮਨ ਦੀ ਜਿਹੜੀ ਤਸੱਲੀ ਵੀ ਹੋਵੇ। ਹਾਂਜੀ। ਲੈ ਵੀ ਅਸੀਂ ਆਏ ਆ, ਆਪਦੇ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ। ਆ ਨਾ ਹੋਵੇ ਲੈ ਵੀ ਜਾਓ, ਚਾਹ ਵੀ ਅੱਧੀ ਵਿੱਚ ਆ ਤਾਂ ਲੈ ਵੀ ਕਾਹਲੀ ਅਸੀਂ ਜਾਂਦੇ ਆ। ਉਹ ਫਿਰ ਅਗਲੇ ਨੂੰ ਠੇਸ ਜੀ ਉੱਪਰ ਦੀ ਆਪਣੇ ਮਨ ਨੂੰ ਹੁੰਦੀ ਆ। ਹਾਂ, ਲੈ ਵੀ ਇੰਨੀ ਬਾਟਾਂ ਭੱਜ ਭਜਾਈ ਕਰਕੇ ਵੀ ਅਸੀਂ ਆਉਣੇ ਆ ਤੇ ਉਦਾਂ ਹੀ ਅਗਲੇ ਕੋਲ ਭੱਜ ਭਜਾਈ ਕਰਕੇ ਜਾਈਏ, ਫਿਰ ਤਾਂ ਨਾ ਬਰਾਬਰ ਆ। ਐਸੇ ਤਰ੍ਹਾਂ ਹੀ ਜੀ, ਐਸੇ ਤਰ੍ਹਾਂ। ਕਿੱਥੇ ਅਸੀਂ ਕਹੀਏ ਚਲੋ ਮਿਲਣ ਵਾਲੇ ਜ਼ਿਆਦਾ ਨੇ, ਟਾਈਮ ਘੱਟ ਹੈ। ਟਾਈਮ ਘੱਟ ਹੈ, ਮਿਲਣ ਨਾਲ ਤਾਂ ਬਹੁਤ ਹੀ ਜ਼ਿਆਦਾ ਇੰਨੇ ਹੁੰਦੇ ਆ, ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਆ ਲੈ ਵੀ ਕਦੋਂ ਜਥੇ ਆਉਣਗੇ, ਕਦੋਂ ਅਸੀਂ ਮਿਲੀਏ। ਅੱਛਾ, ਜਦੋਂ ਤੁਸੀਂ ਬਾਰਡਰ ਕ੍ਰਾਸ ਕਰਦੇ ਹੋ ਪ੍ਰੋਟੋਕੋਲ ਮਿਲਦਾ? ਹਾਂ। ਬਾਰਡਰ ਪਰ ਕਈ ਵਾਰੀ ਹੁਣ ਜਿੱਦਾਂ ਐਤਕੀ ਅਸੀਂ ਆਏ ਆ, ਹਾਂਜੀ, ਸਿੱਧਾ ਜੇ ਅਸੀਂ ਲਾਹੌਰ ਆ ਜੰਨੇ ਆ ਜਾਂ ਇੱਥੇ ਨਨਕਾਣਾ ਸਾਹਿਬ ਆਉਣੇ ਆ, ਉਹ ਕਿਉਂਕਿ ਇਹਨਾਂ ਗਵਰਨਮੈਂਟਾਂ ਦਾ ਟੂਰ ਰੂਟ ਜਿਵੇਂ ਵੀ ਹੈ ਨਾ, ਹੁਣ ਸਾਨੂੰ ਤਾਂ ਪਤਾ ਨਹੀਂ, ਸਾਨੂੰ ਤਾਂ ਇੱਕ ਵੀਜ਼ਾ ਮਿਲ ਗਿਆ, ਅਸੀਂ ਆ ਜਾਣਾ। ਇੱਥੋਂ ਤੋਂ ਬਾਅਦ ਗੁਰਦੁਆਰਾ ਸਾਹਿਬ ਜਾਂਦੇ ਆ,
ਉਸ ਤੋਂ ਬਾਅਦ ਜੋ ਵੀ ਸਾਨੂੰ ਤਾਂ ਬਾਅਦ ਚ ਪਤਾ ਲੱਗਦਾ। ਤੇ ਸਿਕਿਉਰਿਟੀ ਕਿੱਦਾਂ ਦੀ ਹੁੰਦੀ ਹੈ? ਸਿਕਿਉਰਿਟੀ ਬਹੁਤ ਵਧੀਆ ਹੈ, ਬਹੁਤ ਅੱਛੀ ਸਿਕਿਉਰਿਟੀ ਹੁੰਦੀ ਹੈ। ਕੋਈ ਐਸੀ ਗੱਲ ਨਹੀਂ। ਸਾਨੂੰ ਸਿਕਿਉਰਿਟੀ ਹਲੇ ਤਾਂ ਇੰਨਾ ਵੀ ਸਾਨੂੰ ਐ ਖੁੱਲ੍ਹ ਕੇ ਸੌ ਜਾਂਦੇ, ਸਾਨੂੰ ਐ ਨਹੀਂ ਲੱਗਦਾ ਅਸੀਂ ਦੂਜੇ ਦੇਸ਼ 'ਚ ਆਏ ਹਾਂ। ਅੱਛਾ, ਨਹੀਂ ਸਾਨੂੰ ਤਾਂ ਕਈ ਲੋਕ ਡਰਾਉਂਦੇ ਵੀ ਹੋਣੇ ਨੇ ਜਦੋਂ ਉਧਰੋਂ ਆਉਂਦੇ ਹੋ ਕਈ ਨਹੀਂ, ਸਾਨੂੰ ਤਾਂ ਕਦੇ ਲੱਗਿਆ ਨਹੀਂ ਗਾ। ਤੁਸੀਂ ਤੁਹਾਡਾ ਤਾਂ ਮਸਲਾ ਪੰਜਵਾਂ ਚੱਕਰ, ਜਿਹੜੇ ਪਹਿਲੀ ਦਫਾ ਜਿਹੜੇ ਆਉਂਦੇ ਨੇ ਲੋਕ, ਹਾਂ ਨਹੀਂ ਡਰਾ ਦਿਲ 'ਚ ਡਰ ਹੁੰਦਾ? ਨਹੀਂ, ਵੈਸੇ ਮੇਰੇ ਹਿਸਾਬ ਨਾਲ ਤਾਂ ਇੰਤਜ਼ਾਮੀਆ ਬਹੁਤ ਵਧੀਆ। ਡਰਨਾ ਤਾਂ ਕੋਈ ਡਰ ਵਾਲੀ ਗੱਲ ਦੀ ਹੈ ਨਹੀਂ, ਕਿਉਂਕਿ ਅਸੀਂ ਜਿਹੜੇ ਇੱਥੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਣੇ ਆ, ਹਾਂਜੀ, ਆਪਦਾ ਭਾਈਚਾਰਾ ਸਾਂਝ ਆ ਜਿਹੜਾ, ਉਹਨਾਂ ਨਾਲ ਫਤਿਹ ਬੁਲਾਉਣੀ ਆ। ਵਾਹ, ਅਸੀਂ ਕੁਝ ਹੋਰ ਕੋਈ ਪਾਸੇ ਨਹੀਂ, ਕੋਈ ਹੋਰ ਨਹੀਂ ਗੱਲਬਾਤ, ਸਾਨੂੰ ਕੋਈ ਡਰਨ ਦੀ ਲੋੜ ਹੀ ਨਹੀਂ। ਸਹੀ ਗੱਲ, ਠੀਕ ਹੈ ਨਾ। ਤੇ ਹੋਰ ਇੱਥੇ ਪਾਕਿਸਤਾਨ 'ਚ ਕਿਹੜੇ ਕਿਹੜੇ ਸ਼ਹਿਰ ਘੁੰਮੇ ਨੇ? ਪਾਕਿਸਤਾਨ ਹੁਣ ਜਿਵੇਂ ਲਾਹੌਰ ਸਾਨੂੰ ਲੈ ਜਾਂਦੇ ਆ, ਪੰਜਾ ਸਾਹਿਬ ਲੈ ਜਾਂਦੇ ਆ, ਨਨਕਾਣਾ ਸਾਹਿਬ ਹੋ ਗਿਆ, ਸੱਚਾ ਸੌਦਾ ਹੋ ਗਿਆ, ਕਰਤਾਰਪੁਰ ਸਾਹਿਬ ਹੋ ਗਿਆ। ਸਹੀ। ਉਹਦੇ ਰਾਸਤੇ ਜਿੰਨੇ ਵੀ ਆਉਂਦੇ ਆ, ਬੜਾ ਲੋਕਾਂ ਨਾਲ ਫਤਿਹ ਸਲਾਮਾਂ ਹੁੰਦੀਆਂ, ਬਹੁਤ ਜ਼ਿਆਦਾ ਵਧੀਆ ਸਾਨੂੰ ਫਤਿਹ ਬੁਲਾਉਂਦੇ ਆ। ਅਸੀਂ ਵੀ ਅਗਲੇ ਦਾ ਫਤਿਹ ਜਵਾਬ ਦਿੰਦੇ ਆ। ਤੇ ਜਿਹੜੀ ਅੱਜ ਕੱਲ੍ਹ ਦੀ ਜਨਰੇਸ਼ਨ ਹੈ, ਮੁੰਡੇ ਛੁੰਡੇ ਨੇ, ਉਹ ਬਹੁਤ ਘੱਟ ਆਉਂਦੇ ਨੇ ਇੱਧਰ। ਉਹ ਦਰਸ਼ਨ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਹੋਵੇ ਤੁਸੀਂ ਦੇ ਸਕਦੇ? ਮੈਂ ਕਹਿੰਦਾ ਲੈ ਵੀ ਖੁੱਲ੍ਹ ਕੇ ਆਓ, ਗੁਰੂ ਮਹਾਰਾਜ ਦੇ ਦਰਸ਼ਨ ਕਰੋ। ਜੇ ਦਰਸ਼ਨ ਉਹੀ ਬੰਦਾ ਕਰੂ ਜਿੱਤੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਕਿਰਪਾ ਹੋਊਗੀ। ਠੀਕ ਆ, ਆਉਣਾ ਚਾਹੀਦਾ, ਕੋਈ ਐਸੀ ਗੱਲ ਨਹੀਂ। ਅਸੀਂ ਤਾਂ ਅੱਜ ਦੀ ਸਾਨੂੰ ਤਾਂ ਕਦੇ ਵੀ ਸਾਨੂੰ ਆ ਨਹੀਂ ਲਵੀ ਅਸੀਂ ਇੱਧੀ ਪਾਸੇ ਵਾਲੀ ਧਰਤੀ ਤੇ ਬੈਠੇ ਆ, ਸਾਨੂੰ ਤਾਂ ਆਈ ਲਵੀ ਉਹ ਵੀ ਪੰਜਾਬ ਆ ਤੇ ਇਹ ਪੰਜਾਬ ਆ। ਠੀਕ ਹੈ, ਨਾਮ ਤਾਂ ਪੰਜਾਬ ਹੀ ਹੈ ਨਾ, ਐਸੇ ਤਰ੍ਹਾਂ ਹੀ ਹੈ। ਅਸੀਂ ਉੱਦਾਂ ਹੀ ਤੁਰੇ ਫਿਰਦੇ ਆ, ਸਾਨੂੰ ਤਾਂ ਅੱਜ ਦੀ ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ, ਕੋਈ ਵੀ ਬਿਲਕੁਲ ਨਹੀਂ ਆਈ। ਸਹੀ ਹੋ ਗਿਆ। ਠੀਕ ਹੈ ਜੀ। ਤੇ ਇੱਥੇ ਤੁਸੀਂ ਆਏ ਹੋ ਮਾਈ ਸਾਹਿਬ ਦੇ ਡੇਰੇ ਤੇ? ਹਾਂਜੀ ਹਾਂਜੀ। ਇੱਥੇ ਆ ਕੇ ਕਿਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ। ਮੈਂ ਕਹਿੰਦਾ ਸਾਨੂੰ ਇੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ। ਅਸੀਂ ਭਲਵਾਨ ਜੀ ਕੋਲੇ ਵੀ ਬੜੀਆਂ ਗੱਲਾਂ ਕੀਤੀਆਂ, ਉਹਨਾਂ ਨੇ ਆਪਦੇ ਪਿੰਡ ਦੀ ਭੌਂ ਦੀ ਸਾਨੂੰ ਦੱਸਿਆ, ਉਹਨਾਂ ਦੀਆਂ ਗੱਲਾਂ ਸੁਣੀਆਂ ਬੜੀਆਂ, ਸਾਰੀ ਰਾਤ ਸੁਣ ਕੇ ਬੜੇ ਖੁਸ਼ੀ ਮਹਿਸੂਸ ਹੋਈ। ਰਾਤ ਇਹਨਾਂ ਦੇ ਕੋਲ ਰਹੇ ਤੁਸੀਂ? ਹਾਂ ਹਾਂ ਹਾਂ, ਇੰਨੀ ਇਹਨਾਂ ਨੇ ਸੇਵਾ ਟਹਿਲ ਸੇਵਾ ਕੀਤੀ, ਮੈਂ ਕਹਿੰਦਾ ਅਸੀਂ ਦੱਸ ਨਹੀਂ ਸਕਦੇ। ਸਹੀ, ਕੋਈ ਅਸੀਂ ਲਫ਼ਾਜ਼ ਨਹੀਂ ਦੱਸ ਸਕਦੇ ਲਈ ਸਾਡੀ ਸੇਵਾ ਕਿੰਨੀ ਕੀਤੀ ਇਹਨਾਂ ਨੇ। ਵਾਹ ਜੀ ਵਾਹ। ਠੀਕ ਹੈ, ਇੰਨੀ ਤਾਂ ਸਾਡੇ ਘਰੇ ਖੁਦ ਮਹਿਮਾਨ ਆ ਜਾਂਦਾ, ਅਸੀਂ ਨਹੀਂ ਕਰਦੇ ਜਿੰਨੀ ਆਹ ਲੋਕ ਸਾਡੀ ਸੇਵਾ ਕਰਦੇ। ਵਾਹ ਜੀ ਵਾਹ, ਇਹੀ ਹੈ ਨਾ ਪਿਆਰ ਵੱਧ। ਹਾਂ, ਨਹੀਂ ਇੰਨਾ ਪਿਆਰ ਸਤਿਕਾਰ ਲੈ ਵੀ ਅਸੀਂ ਆਪਦੀ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਆ ਚੀਜ਼ਾਂ ਬਾਰੇ। ਸਹੀ ਸਹੀ। ਜਦੋਂ ਨਹੀਂ ਆਏ ਸੀਗੇ, ਜਦੋਂ ਦੇ ਆਉਣ ਲੱਗੇ ਆ, ਉਦੋਂ ਸਾਨੂੰ ਪਤਾ ਲੱਗਾ ਲੈ ਸਾਡਾ ਇੰਨਾ ਪਿਆਰ ਸਤਿਕਾਰ ਕਰਦੇ ਆ, ਲੈ ਸਾਨੂੰ ਮਹਿਸੂਸ ਹੀ ਨਹੀਂ ਹੁੰਦਾ। ਸਹੀ ਸਹੀ ਸਹੀ। ਅਸੀਂ ਜਦੋਂ ਤੁਸੀਂ ਪਹਿਲੀ ਦਫਾ ਵੀਜ਼ਾ ਲਵਾਇਆ ਆਪਣਾ ਪਾਕਿਸਤਾਨ ਦਾ, ਹਾਂ ਹਾਂ, ਦਿਲ ਦੇ ਵਿੱਚ ਕੋਈ ਹੈ ਸੀ ਕਿ ਵੀ ਯਾਰ? ਨਹੀਂ, ਮੈਨੂੰ ਨਹੀਂ ਸੀ ਕੋਈ, ਕਿਉਂਕਿ ਸਾਡੇ ਵੱਡੇ ਜਿਹੜੇ ਸੀਗੇ ਉਹ ਦੱਸਦੇ ਹੁੰਦੇ ਸੀ, ਕਹਿੰਦੇ ਅਸੀਂ ਉੱਧਰ ਜਾਂਦੇ ਰਹਿੰਦੇ ਸੀਗੇ। ਠੀਕ ਹੈ ਨਾ, ਉਹਨਾਂ ਦੱਸਣ ਦੇ ਮੁਤਾਬਕ ਹੀ ਸਾਡੇ ਮਨ 'ਚ ਨਹੀਂ। ਜੇ ਸਾਡੇ ਵੱਡੇ ਸਾਨੂੰ ਕੋਈ ਡਰਾਉਂਦੇ, ਅੱਛਾ, ਜਾਂ ਸਾਡੇ ਕੋਈ ਬ੍ਰੇਨ ਦੇ ਵਿੱਚ ਇਹ ਗੱਲ ਸਾਡੇ ਫੀਡ ਕਰਦੇ ਲੈ ਵੀ ਐ ਨਹੀਂ ਆਏ ਆ, ਫਿਰ ਤਾਂ ਅਸੀਂ ਡਰਦੇ। ਕਿਉਂਕਿ ਵੱਡੇ ਸਾਡੇ ਕਹਿੰਦੇ ਅਸੀਂ ਟ੍ਰੇਨ ਤੇ ਜਾਂਦੇ, ਰਾਵਲਪਿੰਡੀ ਕਿੱਥੇ ਵੀ ਬਿਜ਼ਨਸ ਕਰਦੇ ਸੀਗੇ, ਉਹ ਕਹਿੰਦੇ ਕੋਈ ਸਾਨੂੰ ਪਤਾ ਹੀ ਨਹੀਂ ਸੀ। ਸਹੀ ਸਹੀ। ਉਹੀ ਚੀਜ਼ ਸਾਡੇ ਜਿਹੜੇ ਬ੍ਰੇਨ ਦੇ ਵਿੱਚ ਸਾਡੇ ਫੀਡ ਸੀ। ਸਹੀ ਹੋ ਗਿਆ। ਹੋਰ ਤੁਸੀਂ ਦੱਸੋ, ਤੁਹਾਡੇ ਪਿੰਡਾਂ ਦਾ ਕਿੱਦਾਂ ਦਾ ਮਾਹੌਲ ਹੈ? ਕਣਕ ਮੂੰਜੀ ਦਾ ਕੀ ਰੇਟ ਹੈ ਉਧਰ? ਸਾਨੂੰ ਉਹਦੇ ਬਾਰੇ ਵੀ ਦੱਸੋ। ਨਹੀਂ, ਸਾਡੇ ਜਿਹੜੀ ਮਹਿੰਗਾਈ ਨਹੀਂ, ਸਾਡੇ ਦੇਖੋ ਚੀਜ਼ ਬਰਾਬਰ ਹੀ ਹੈ, ਕਿਉਂਕਿ ਜਿਹੜੀ ਸਾਡੀ ਕਰੰਸੀ ਦਾ ਤੁਹਾਡੀ ਕਰੰਸੀ ਹੈ, ਉਹਦਾ ਫਰਕ ਹੈ। ਉਹਦਾ ਫਰਕ ਹੈ। ਉਹ ਸਿਰਫ ਇਦਾਂ ਸਾਨੂੰ ਵੀ ਇੱਧਰ ਆ ਕੇ ਥੋੜਾ ਮਹਿਸੂਸ ਜਾ ਹੁੰਦਾ। ਹਾਂਜੀ। ਕਿਉਂਕਿ ਜੇ ਇੱਧਰ 1000 ਰੁਪਇਆ, ਹਾਂਜੀ, ਉਹ ਐ ਜਾਂਦਾ ਮਿੰਟ ਜੀ। ਸਾਡਾ ਜਿਹੜਾ ਇੰਡੀਆ ਦਾ, ਅਸੀਂ 1000 ਰੁਪਇਆ ਲਾਈਏ ਤੇ ਅਸੀਂ ਮੇਰੇ ਖਿਆਲ ਮਹੀਨੇ ਦਾ ਰਾਸ਼ਨ ਪਾਣੀ, ਜੇ ਅਸੀਂ ਘਰੇ 2-3 ਬੰਦੇ ਹੈਗੇ ਆ, ਅੱਛਾ, ਤੇ ਸਾਡੇ ਘਰੇ ਮੁੱਕਦਾ ਨਹੀਂ ਰਹਾ। ਅੱਛਾ, 1000 ਦੇ ਨਾਲ? 1000 ਦੇ ਸਾਡੇ 2-3 ਬੰਦੇ ਬਹੁਤ ਆ ਜਾਂਦਾ। ਉਧਰ ਚੀਨੀ ਦਾ ਕੀ ਰੇਟ ਹੈ? ਚੀਨੀ ਦਾ ਰੇਟ 38-40 ਰੁਪਏ ਚੀਨੀ ਦਾ ਰੇਟ ਹੈ। ਤੇ ਪੈਟਰੋਲ ਦਾ? ਪੈਟਰੋਲ ਦਾ ਸਾਡੇ 96 ਰੁਪਏ ਰੇਟ ਹੈ। 96 ਰੁਪਏ ਰੇਟ? ਹਾਂ, ਤੇ ਦੁੱਧ ਸਾਡੇ 40-45। ਅੱਛਾ, 50 ਉਹ ਚਮਾਵਾ ਦੁੱਧ। ਤੇ ਨਮਕ ਦਾ ਕੀ ਰੇਟ ਹੈ? ਨਮਕ ਤਾਂ ਸਾਡੇ 20 ਰੁਪਏ ਕਿਲੋ ਹੈ। ਅੱਛਾ, 20 ਰੁਪਏ ਕਿਲੋ? ਹਾਂ ਹਾਂ। ਸਹੀ ਸਹੀ ਸਹੀ। ਕਿਉਂਕਿ ਉਹੀ ਗੱਲ ਆ ਨਾ, ਅਸੀਂ ਸਬਜ਼ੀ ਆ ਸਾਡੇ, ਮੇਰਾ 100 ਰੁਪਏ ਦੀ ਅਸੀਂ ਲੈ ਕੇ ਆਉਣਾ ਸਬਜ਼ੀ। 100 ਰੁਪਏ ਦੀ ਸਬਜ਼ੀ ਨਾਲ ਅਸੀਂ 2-3 ਦਿਨ ਤਾਂ ਖਾ ਹੀ ਲੈਂਦੇ ਆ। ਜੇ ਸਾਡੇ ਕੋਲ ਕੋਈ ਬਚ ਜਾਂਦੀ ਅਸੀਂ ਆਂਢ ਗੁਆਂਢ ਨੂੰ ਫੜਾ ਦਿੰਦੇ ਆ, ਲੈ ਵੀ ਖਰਾਬ ਹੋਊਗੀ। ਇੰਜ ਨਾ ਹੋਵੇ ਹੁਣ ਅਸੀਂ ਵਾਪਸ ਆਪਣੇ ਇੰਡੀਆ ਚਲੇ ਜਾਈਏ। ਇੱਥੇ 100 ਰੁਪਏ ਕਿਲੋ ਤੋਂ ਇਲਾਵਾ ਕੋਈ ਸਬਜ਼ੀ ਨਹੀਂ। ਕਿਲੋ ਸਬਜ਼ੀ 100 ਥੱਲੇ ਰੇਟ ਕੋਈ ਨਹੀਂ। ਗੋਂਗਲੂ, ਅੱਛਾ ਜੀ, ਕੱਦੂ 100 ਰੁਪਏ ਕਿਲੋ, 80 ਰੁਪਏ ਕਿਲੋ। ਨਾ ਅੱਜ ਦਾ ਰੇਟ ਜਿਹੜਾ ਗੋਭੀ ਦਾ ਸਾਡੇ ਰੇਟ ਆ ਅੱਜ 20 ਰੁਪਏ ਵਧੀਆ ਗੋਭੀ ਆ ਜਿਹੜੀ। ਅੱਛਾ, ਸਾਡੇ 20 ਰੁਪਏ ਵਧੀਆ ਗੋਭੀ ਆ। 15-10 ਰੁਪਏ ਕਿਲੋ ਆਲੂ ਆ ਸਾਡੇ। ਪੈਟਰੋਲ 96 ਰੁਪਏ। ਹਾਂ, 94 ਕੇ 96 ਰੁਪਏ ਪੈਟਰੋਲ ਸਾਡੇ 225 ਹੋ ਗਿਆ ਹੁਣ। ਅਸੀਂ 50 ਦਾ ਪੈਟਰੋਲ ਪਾਉਣੇ ਆ। ਮੇਰੇ ਕੋਲ CD 100 ਆ ਬਜਾਜ ਦਾ।
ਮੇਰਾ ਵਰਕਸ਼ਾਪ ਤੋਂ ਜਿਹੜਾ ਮੇਰਾ ਘਰ ਹੈਗਾ ਹਾਂਜੀ ਉਹ ਘੱਟੋ ਘੱਟ ਮੰਨ ਕੇ ਚੱਲੋ 5 ਕਿਲੋਮੀਟਰ 6 ਅੱਛਾ 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 ਤੇ ਉਹ 50 ਦਾ ਪੈਟਰੋਲ ਮੈਂ 3-4 ਦਿਨ ਚਲਾਉਣਾ। ਵਾਹ ਜੀ ਮੇਰੀ ਵਾਹ। ਗੁਜਰਾਤ ਨਾਲ ਡਿਊਟੀ ਹੈ, ਮੇਰਾ 550 ਦਾ ਇੱਕ ਦਿਨ ਲੱਗਦਾ ਪੈਟਰੋਲ। ਨਾ ਸਾਡਾ 50 ਰੁਪਏ ਦਾ, ਅਸੀਂ ਕੋਈ ਧਰਤੀ ਤੇ ਬੈਠੇ ਆ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ, ਤੇ ਕੋਈ ਉਹ ਝੂਠ ਨਹੀਂ, ਕੋਈ ਉਹ ਨਹੀਂ, ਅਸੀਂ 3-4 ਦਿਨ ਟਪਾ ਦਿੰਨੇ ਆ। ਉਹ ਫੇਰ ਵੀ ਸਾਨੂੰ ਨਾ ਥੋੜੀ ਆਪ ਨੂੰ ਸ਼ਰਮ ਜੀ ਮਹਿਸੂਸ ਹੁੰਦੀ ਹੈ। 50 ਦਾ ਤੇਲ ਪਾਇਆ ਸੀਗਾ ਯਾਰ, 3-4 ਦਿਨ ਹੋ ਗਏ, ਪਵਾ ਲਾ ਯਾਰ। ਉਹ ਅਸੀਂ ਫੇਰ ਪਾਉਣੇ ਆ। ਸਹੀ 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 ਹੋ ਗਿਆ। ਲੈ ਵੀ ਇਦਾਂ ਨਹੀਂ ਜਾਏ ਉਹ ਲੈ ਵੀ ਬੰਦ ਹੋ ਗਿਆ, ਚੌਕ ਲਾਈ ਤੇ ਧੱਕਾ ਲਾ ਕੇ ਲੈ ਕੇ ਗਏ। ਜ਼ਮਾਨਾ ਵੀ ਪੂਰਾ ਪੈਟਰੋਲ ਜਿੰਨਾ ਲੀਟਰ ਹੈ ਤੇ ਲੀਟਰ ਹੀ ਪੰਪਾਂ ਤੋਂ ਪੈਂਦਾ ਜਾਂ ਉਹ 'ਚ ਹੇਰਾ ਫੇਰੀ ਹੁੰਦੀ। ਨਹੀਂ ਹੇਰਾ ਫਿਰ ਦੇਖੋ ਆ ਥੋੜਾ ਬਹੁਤ ਦਾ ਹਰ ਇੱਕ ਜਗ੍ਹਾ ਤੇ ਹਰ ਇੱਕ ਮੁਲਕ ਸਿਸਟਮ ਚੱਲਦਾ ਹੈ, ਹਾਂਜੀ ਲੇਕਿਨ ਜੇ ਅਸੀਂ ਜਾਣਕਾਰ ਹੈਗੇ ਆ ਚੀਜ਼ਾਂ ਬਾਰੇ ਫੇਰ ਨਹੀਂ। ਜੇ ਅਸੀਂ ਅਗਲੇ ਤੇ ਡਿਪੈਂਡ ਆ ਉਹ ਫੇਰ ਅਗਲਾ ਹੇਰਾ ਫੇਰੀ ਕਰਦਾ, ਹਰ ਇੱਕ ਜਗ੍ਹਾ ਤੇ ਆ ਤਾਂ ਚੱਲਦੀ ਹੈ। ਐਸੇ ਦੇਖੋ ਜੇ ਉਹ ਨਹੀਂ ਆਪਾਂ ਕਹਿ ਸਕਦੇ ਲੈ ਵੀ ਉੱਥੇ ਕੋਈ ਨਹੀਂ ਕਰਦਾ, ਕਰਦੇ ਸਾਰੀ ਹੈ। ਤੁਸੀਂ ਆਪ ਚੌਕਸਾ, ਜੇ ਤੁਸੀਂ ਚੁਸਤਾ ਸੁਸਤਾ ਤੇ ਚੋਰ ਚੁਸਤਾ। ਬਿਜਲੀ ਦਾ ਕੀ ਰੇਟ ਹੈ ਉੱਥੇ, ਤੁਹਾਨੂੰ ਕਿੰਨਾ ਕੁ ਬਿਜਲੀ ਦਾ ਆ ਜਾਂਦਾ? ਬਿਜਲੀ ਦਾ ਦੇਖੋ ਐਤਕੀ ਤਾਂ ਸਾਡੇ ਗਵਰਨਮੈਂਟ ਨੇ 300 ਯੂਨਿਟ ਫ੍ਰੀ ਕੀਤੀ ਵੀ ਆ। ਅੱਛਾ 300 ਯੂਨਿਟ ਫ੍ਰੀ ਹੈ ਮਹੀਨੇ ਦੀ 300 ਯੂਨਿਟ ਫ੍ਰੀ ਆ। 2 ਮਹੀਨੇ 600 ਆ। 600 ਸਾਡੀ ਚੱਲਦੀ ਨਹੀਂ, ਬਿੱਲ ਸਾਨੂੰ ਆਉਂਦਾ ਨਹੀਂ। ਅੱਛਾ ਵਾਓ। ਮੇਰਾ 0% ਬਿੱਲ ਆਉਂਦਾ ਹੈ। ਮੇਰਾ 26000 ਰੁਪਇਆ ਬੈਲੈਂਸ ਸੀਗਾ, ਉਹ ਗਵਰਨਮੈਂਟ ਨੇ ਮਾਫ ਕਰਤਾ ਮੈਨੂੰ, ਬਿਲਕੁਲ ਕੋਈ ਨਹੀਂ। ਉੱਥੇ ਤੇ ਜਿਹੜੇ ਪੈਲੀਆਂ ਨੂੰ ਹਾਂ ਮੋਟਰਾਂ ਲੱਗੀਆਂ ਉਹਨਾਂ ਦਾ ਵੀ 500 ਰੁਪਏ ਹਾਂ ਹਾਂ ਉਹਨਾਂ ਦੇ ਫ੍ਰੀ ਹੈ। 8 ਘੰਟੇ ਕਹਿੰਦੇ ਉਹਨਾਂ ਦੀ। ਹਾਂ 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 ਬਿਜਲੀ ਉਹਨਾਂ ਦੀ ਫ੍ਰੀ ਹੈ, ਕਿਉਂਕਿ ਸਾਡੇ ਤਾਂ ਜਿਹੜੀ ਨਾ ਸਾਨੂੰ ਪਤਾ ਹੀ ਨਹੀਂ ਲੈ ਮਹਿੰਗਾਈ ਚੀਜ਼ ਕੀ ਹੁੰਦੀ ਆ। ਮਹਿੰਗਾਈ ਦਾ ਥੋੜਾ ਸਾਨੂੰ ਇੱਧਰ ਆ ਕੇ ਮਹਿਸੂਸ ਹੁੰਦਾ। ਮਹਿਸੂਸ ਅਸੀਂ ਦੇਖੀ ਤੇ ਵੈਸੇ ਗੁਰਬਤ ਤੇ ਬਹੁਤ ਜ਼ਿਆਦਾ ਇੰਡੀਆ 'ਚ, ਅਕਸਰ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਗੁਰਬਤ ਨਜ਼ਰ ਆਉਂਦੀ ਹੈ। ਨਹੀਂ ਉਹ ਥੋੜਾ ਜਿਹਾ ਕੁਛ ਜਿਹੜਾ ਮੀਡੀਆ ਹੁੰਦਾ ਨਾ ਆ ਇਹਨਾਂ ਦਾ ਜਿਹੜੀਆਂ ਕਰਦੇ ਆ, ਲੇਕਿਨ ਕੋਈ ਕਿਤੇ ਤਕਰੀਬਨ ਨਹੀਂ ਹੁੰਦਾ ਇਹ ਗੱਲਾਂ ਬਾਤਾਂ। ਸਹੀ ਸਹੀ। ਕਰਨਾਲ ਦੇ ਨਾ ਇੱਕ ਬਜ਼ੁਰਗ ਆਏ ਸਨ ਗੁੱਜਰ ਫੈਮਿਲੀ ਦੇ, ਓਕੇ 8 ਦਿਨ ਪਹਿਲੇ। ਅੱਛਾ ਉਹ ਅੱਛਾ ਦੱਸ ਰਹੇ ਸਨ ਕਿ ਕਰਨਾਲ ਦੇ ਵਿੱਚ 2500 ਰੁਪਏ ਹਰ 60 ਸਾਲ ਤੋਂ ਉੱਤੇ ਨੂੰ ਉਹਨਾਂ ਨੇ ਪੈਨਸ਼ਨ ਲਾਈ ਹੋਈ ਹੈ। ਬਿਲਕੁਲ ਰੈਡੀ। ਮੇਰਾ ਦੋਸਤ ਆ, ਹਰ ਇੱਕ ਉਹ ਮੇਰੀ ਏਜ ਦਾ। ਨਹੀਂ ਮੈਂ ਲਾਈ ਨਹੀਂ। ਅੱਛਾ ਤੇ ਕਿਉਂ ਨਹੀਂ ਲਾਈ? ਕਿਉਂਕਿ ਆਪਾਂ ਹਜੇ ਖੁਦ ਕਮਾਉਣੇ ਆ। ਅਸੀਂ ਜਿੰਨਾ ਚਿਰ ਕਮਾਉਣੇ ਆ ਅਸੀਂ ਕਿੱਥੇ ਤੇ ਕਿਉਂ ਡਿਪੈਂਡ ਹੋਈਏ? ਇਸੇ ਤਰ੍ਹਾਂ ਹੀ ਇਸੇ ਤਰ੍ਹਾਂ। ਜਦੋਂ ਅਸੀਂ ਕਮਾਉਣੋਂ ਹਟ ਜਾਾਂਗੇ ਉਦੋਂ ਦੇਖ ਲਾਂਗੇ। ਹਾਂਜੀ ਹਾਂਜੀ। ਫਿਲਹਾਲ ਅਸੀਂ ਉਹ ਪ੍ਰਮਾਤਮਾ ਸੱਚੇ ਪਾਤਸ਼ਾਹ ਨੂੰ ਕਰਨ ਲਈ ਸਾਨੂੰ ਤਾਂ। ਉੱਥੇ ਕੀ ਕਾਰੋਬਾਰ ਹੈ? ਮੈਂ ਕਾਰ ਮਕੈਨਿਕ ਇਲੈਕਟ੍ਰੀਸ਼ੀਅਨ ਦਾ ਕੰਮ ਹੈ ਮੇਰਾ। ਅੱਛਾ ਅੱਛਾ ਅੱਛਾ। ਆਪਣੀ ਵਰਕਸ਼ਾਪ ਬਣਾਈ ਹੈ? ਆਪਣੀ ਵਰਕਸ਼ਾਪ ਬਣਾਈ ਆ। ਵਧੀਆ ਦਿਹਾੜੀ ਬਣਦੀ ਆ, ਵਧੀਆ ਖਾਣੇ ਪੀਣੇ ਆ। ਸਹੀ। ਅਸੀਂ ਕਿਉਂ ਝਾਕ ਕਰੀਏ? ਜੇ ਅਗਰ ਬੰਦੇ ਦੇ ਹੱਥ ਪੈਰ ਚੱਲਦੇ ਹੋਣ ਹਾਂ ਜਿੰਨਾ ਚਿਰ ਆ ਪ੍ਰਮਾਤਮਾ ਨੇ ਤਾਕਤ ਦਿੱਤੀ ਆ ਉਹਨਾਂ ਚਿਰ ਕਮਾਓ। ਹਾਂ। ਜੋ ਤਾਕਤ ਖਤਮ ਹੋ ਗਈ ਉਦੋਂ ਦੇਖੀ ਜਾਊ। ਫਿਰ ਗਾਂ ਬੱਚੇ ਹੈਗੇ ਆ, ਬੱਚਿਆਂ ਵਾਸਤੇ ਕਮਾਏ ਆ, ਕੱਲ ਨੂੰ ਫਿਰ ਬੱਚੇ ਆਪਣੇ ਆਪੇ। ਬੱਚੇ ਇੰਡੀਆ 'ਚ ਹੀ ਨੇ ਕਿ ਬਾਹਰ ਭੇਜ ਦਿੱਤੇ ਨੇ? ਨਹੀਂ ਫਿਲਹਾਲ ਤਾਂ ਇੰਡੀਆ 'ਚ ਹੀ ਆ ਮੇਰੇ ਬੱਚੇ। ਅੱਛਾ। ਹਾਂ 2 ਬੇਟੇ ਆ ਮੇਰੇ, ਉਹ ਇੰਡੀਆ 'ਚ ਹੀ ਕੰਮ ਕਰਦੇ ਆ। ਬੇਟੀ ਆ ਮੇਰੀ। ਅੱਛਾ ਅੱਛਾ। ਮੇਰੀ ਦੋਨੇ ਬੇਟਿਆਂ ਦੀ ਮੈਰਿਜ ਹੋਈ ਵੀ ਆ, ਬੇਟੀ ਦੀ ਮੈਰਿਜ ਹੋਈ ਆ, ਗਾਂ ਬੇਟੇ ਦੀ ਮੈਰਿਜ ਹੋਈ ਵੀ ਆ। ਤੇ ਬੱਚੇ ਆ ਜਿਹੜੇ ਮੇਰੇ, ਉਹਨਾਂ ਦੇ ਬੱਚੇ ਹੁਣ ਵਿਆਹਣ ਵਾਲੇ ਆ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰੂਗਾ ਇਦੋਂ ਅੱਗੇ। ਵੇਖੋ ਜੀ ਤੁਹਾਡੀ ਏਜ ਇੰਨੀ ਲੱਗਦੀ ਨਹੀਂ ਪਈ ਜਿੰਨਾ ਤੁਸੀਂ ਦੱਸ ਚੁੱਕੇ ਹੋ। ਦਾਦੇ ਭੈਣ ਪਰਦਾਦਾ ਜੀ ਮਾਸ਼ਾਅੱਲਾ ਬਣਨ ਵਾਲੇ। ਮੇਰੇ ਮਾਲਕ ਦੀ ਬਹੁਤ ਕਿਰਪਾ ਹੈ। ਹਾਂ ਬੜਾ ਫਿੱਟ ਰੱਖਿਆ ਆਪਣੇ ਹਾਂ ਆਪ ਕੋਈ ਬਿਮਾਰੀ ਨਹੀਂ। ਅਸੀਂ ਤਾਂ ਉਸੇ ਸੱਚੇ ਪਾਤਸ਼ਾਹ ਨੂੰ ਉੱਠ ਕੇ ਅਰਦਾਸ ਆਈ ਕਰਦੇ ਹਾਂ ਸਭ ਦਾ ਭਲਾ ਕਰੀ ਮਾਲਕ। ਕਿਸੇ ਦਾ ਦਿਲ ਨਹੀਂ ਦਿਖਾਉਣਾ, ਸਹੀ। ਕਿਸੇ ਦੀ ਨਿੰਦਾ ਚੁਗਲੀ ਨਾ ਕਰੋ, ਆਪਦੀ ਸੱਚੀ ਸੁੱਚੀ ਕਮਾਈ ਕਰੋ, ਹਰਾਮ ਦੀ ਕਮਾਈ ਨਾ ਕਰੋ। ਵਾਹ ਜੀ ਵਾਹ। ਠੀਕ ਆ। ਆਹ ਚੀਜ਼ਾਂ ਤੁਹਾਡੇ ਨਾਲ ਨਹੀਂ ਜਾਣੀਆਂ, ਬੇਸ਼ੱਕ ਸਿਰਫ ਤੁਹਾਡੇ ਨਾਲ ਪਿਆਰ ਜਾਣਾ। ਬੇਸ਼ੱਕ। ਜੇ ਤੁਸੀਂ ਕਹੋ ਕਮਾਈ ਜਾਊਗੀ ਜਾਂ ਭੌਵੀ ਜਾਊਗੀ, ਨਹੀਂ ਜਾਣੀ। ਤੁਹਾਡਾ ਲੋਕਾਂ ਦਾ ਪਿਆਰ ਜਾਣਾ। ਇਸੇ ਤਰ੍ਹਾਂ ਹੀ ਜੈਸੇ। ਲਾਸਟ ਤੇ ਜੇ ਉਹ ਬੰਦੇ ਦੀ ਜਦੋਂ ਕਹਿੰਦੇ ਆ ਨਾ ਹਾਂਜੀ ਲੈ ਵੀ ਜਾਂ ਤਾਂ ਬਰਾਤ ਦਾ ਪਤਾ ਲੱਗਦਾ ਬੰਦੇ ਦੇ ਆ, ਜਾਂ ਉਹਦੇ ਜਦੋਂ ਐਂਡ ਤੇ ਉਹ ਮਰਦਾ ਉਦੋਂ ਪਤਾ ਲੱਗਦਾ। ਬਰਾਤ ਦਾ ਪਤਾ ਇਦਾਂ ਲੱਗਦਾ ਜੋ ਬੰਦੇ ਬਰਾਤ ਹੁੰਦੀ ਹੈ ਉਦੋਂ ਪੂਰਾ ਰਸ਼ ਹੁੰਦਾ, ਅਗਲੇ ਨੂੰ ਪਤਾ ਲੱਗਦਾ ਲੈ ਬਹੁਤ ਜਾਣ ਪਛਾਣ ਆ। ਇਸੇ ਤਰ੍ਹਾਂ ਹੀ। ਹਾਂ ਜਦੋਂ ਲਾਸਟ ਤੇ ਬੰਦਾ ਮਰ ਜਾਂਦਾ ਉਹਦੇ ਪਿੱਛੇ ਰਸ਼ ਹੁੰਦਾ, ਜਦੋਂ ਫਿਰ ਉਸ ਦਾ ਪਤਾ ਲੱਗਦਾ ਲਈ ਆ ਬੰਦੇ ਨੇ ਚੰਗੇ ਕੰਮ ਕੀਤੇ। ਕੰਮ ਕੀਤੇ ਸੀ। ਜਿਹੜਾ ਮਾੜਾ ਬੰਦਾ ਉਹਦੇ ਪਿੱਛੇ ਅਗਲਾ ਕਹਿੰਦਾ ਮਰ ਗਿਆ ਯਾਰ, ਛੱਡੋ ਯਾਰ ਕੀ ਕਰਨਾ। ਆਹ ਚੀਜ਼ਾਂ ਸਾਡੀ ਸੋਚ ਤਾਂ ਆਹ। ਹਾਂਜੀ। ਲੋਕਾਂ ਦੀ ਹੋਰ ਸੋਚਦਾ ਨਹੀਂ ਪਤਾ ਲੈ ਵੀ ਕੀ ਸੋਚ ਆ ਲੋਕਾਂ ਦੀ। ਹਾਂਜੀ ਹਾਂਜੀ। ਠੀਕ ਹੈ ਨਾ, ਸਾਡਾ ਤਾਂ ਆਹੀ ਕਹਿਣ ਦਾ ਮਕਸਦ ਹੈ। ਵਾਹ ਜੀ ਵਾਹ। ਠੀਕ ਹੋ ਗਿਆ ਜੀ, ਬੜਾ ਵਧੀਆ ਲੱਗਿਆ। ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਤੁਸੀਂ ਆਉਂਦੇ ਰਹੋ, ਇਸੇ ਤਰ੍ਹਾਂ ਹੀ ਪਿਆਰ ਲਿਜਾਂਦੇ ਰਹੋ। ਹਾਂਜੀ ਹਾਂਜੀ ਬਹੁਤ ਬਹੁਤ ਤੁਹਾਡੀਆਂ ਆਉਣ ਵਾਲੀ ਨਸਲਾਂ ਵੀ ਆਉਣ ਇੱਥੇ। ਹਾਂ ਜ਼ਰੂਰ ਜ਼ਰੂਰ। ਸੱਚੇ ਪਾਤਸ਼ਾਹ
ਜਿਹੜੇ ਸਾਡੀ ਉਮਰ ਦੇ ਮੁੰਡੇ ਨੇ ਹਾਂਜੀ ਉਹ ਵੀ ਜ਼ਰੂਰ ਆਉਣ ਤੇ ਆ ਕੇ ਦਰਸ਼ਨ ਨਹੀਂ ਨਹੀਂ ਅਸੀਂ ਤਾਂ ਬਿਲਕੁਲ ਅਸੀਂ ਹੁਣ ਤੁਸੀਂ ਆਏ ਹੋ ਚ ਮੁੰਡੇ ਕਿੰਨੇ ਆ? ਕੋਈ ਨਹੀਂ। ਨਹੀਂ ਮੁੰਡੇ ਅਕਸਰ ਕਿਸੇ ਫੋਨ ਤੇ ਵੀ ਰਾਬਤਾ ਹੁੰਦਾ, ਕਹਿੰਦੇ ਕਦੀ ਵੀ ਨਹੀਂ ਆਏ। ਨਹੀਂ ਮੁੰਡੇ ਨਹੀਂ ਆਂਦੇ ਜ਼ਿਆਦਾ। ਉਹ ਦਰਅਸਲ ਨਹੀਂ ਲੱਗਦਾ ਜਾਂ ਵੈਸੇ ਵੀਜ਼ਾ ਉਹ ਦਿੰਦੇ ਨਹੀਂ। ਕਈ ਵਾਰੀ ਇਦਾਂ ਹੁੰਦਾ ਨਾ, ਮੁੰਡੇ ਕੋਈ ਸਟੂਡੈਂਟ ਪੜ੍ਹਾਈ ਦਾ ਕੋਈ ਚੱਕਰ ਹੁੰਦਾ, ਕਿਸੇ ਨੇ ਕੋਈ ਕਿੱਧਰ ਜਾਣਾ ਹੁੰਦਾ, ਕਿਤੇ ਕਿੱਧਰ ਜਾਣਾ। ਕਈ ਵਾਰੀ ਕੋਈ ਉਹੀ ਗੱਲ ਲੱਗੇ ਆ ਗਈ ਮੀਡੀਆ ਦੀ ਫਵਾਹ ਵਾਲੀ, ਅੱਛਾ ਅੱਛਾ ਉਹ ਡਰਾ ਦਿੰਦੇ ਆ। ਹਾਂ ਐਸੇ ਤਰ੍ਹਾਂ ਹੀ ਕਿ ਵੀ ਪਾਕਿਸਤਾਨ ਚਲੇ ਗਏ, ਤੁਹਾਨੂੰ ਬਾਹਰ ਦਾ ਵੀਜ਼ਾ ਨਹੀਂ ਲੱਭਣਾ। ਹਾਂ ਬਸ ਆਹ ਗੱਲਾਂ ਫਵਾਹਾਂ ਹੀ ਆ, ਸਿਰਫ ਓਨਲੀ ਮੀਡੀਆ ਦਾ। ਹੋਰ ਆਉਣ ਨੂੰ ਕਿਸੇ ਨੂੰ ਕੋਈ ਉਹ ਨਹੀਂ। ਆਹ ਗੱਲਾਂ ਹੈਗੀਆਂ। ਆਇਆ ਮੇਰੇ ਨਾਲ ਮੁੰਡਾ ਜੰਗ ਆ ਜਿਹੜਾ ਮੇਰੇ ਨਾਲ ਆਇਆ ਬਠਿੰਡੇ ਤੋਂ, ਮੁੰਡਾ ਮਕੈਨਿਕ ਆ, ਉਹ ਵੀ ਮੇਰੇ ਨਾਲ ਹੀ ਆ। ਅੱਛਾ ਅੱਛਾ ਅੱਛਾ। ਹਾਂ ਕੋਈ ਐਸੀ ਗੱਲ ਨਹੀਂ। ਬਸ ਇਸ ਤੋਂ ਵੱਡੀ ਗੱਲ ਕਿਹੜੀ ਕਿ ਤੁਸੀਂ ਦਰਸ਼ਨ ਕਰਨ ਆਏ ਹੋ? ਹੈ ਜੀ ਇਸ ਤੋਂ ਵੱਡੀ ਗੱਲ ਕਿਹੜੀ ਹੈ ਜੇ ਤੁਸੀਂ ਦਰਸ਼ਨ ਕਰਕੇ ਚੱਲੇ? ਹਾਂ ਹਾਂਜੀ 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 ਹਾਂਜੀ। ਨਹੀਂ ਨਹੀਂ ਕੋਈ ਐਸੀ ਗੱਲ ਨਹੀਂ। ਹਾਂ ਇਹ ਜੀ ਇੰਡੀਆ ਦਾ ਗਿਫਟ ਹੈ। ਹਾਂਜੀ ਇੰਡੀਆ ਦਾ ਬੈਠਾ ਪ੍ਰਬੰਧ ਕੀਤਾ। ਵਾਹ ਜੀ ਵਾਹ, ਭਲਵਾਨ ਸਾਹਿਬ ਵਾਸਤੇ ਲੈ ਕੇ ਆਏ ਹੋ। ਇਹ ਸਪੈਸ਼ਲ ਬਣਵਾਇਆ ਹੈ? ਸਪੈਸ਼ਲ ਬਣਵਾਇਆ ਜੀ, ਅੱਛਾ 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 ਮੁਕਤਸਰ ਦਾ ਬਣਿਆ ਹੋਇਆ ਜੀ। ਅੱਛਾ ਮੁਕਤਸਰ ਦਾ। ਪਤਾ ਗੱਲ ਕੀ ਹੁੰਦੀ ਆ, ਮਹਾਰਾਜ ਦੀ ਬਾਣੀ ਜਿਹੜਾ ਆਪ ਕਮਾਈਏ ਤਾਂ ਸੋ ਪਾਈਏ। ਬਸ ਬਸ ਜੇ ਤੁਸੀਂ ਆਪ ਚੰਗੇ ਆ ਤਾਂ ਸਾਰੇ ਚੰਗੇ ਆ। ਹੈ ਜੀ ਬੜਾ ਖੁਸ਼ ਹੋਇਆ ਮੈਂ ਕਿਉਂਕਿ ਕਈ ਵਾਰੀ ਬੰਦਾ ਐ ਹੁੰਦਾ ਵੀ ਬੰਦਾ ਆਪ ਦੀ ਕਰੀ ਜਾਂਦਾ, ਬੰਦਾ ਕਿਹਾ ਉਹ ਤਾਂ ਮੈਨੂੰ ਪਤਾ ਵੀ ਮੇਰੇ ਬਾਪ ਦੇ ਕਿੱਡੇ ਕੱਟ ਚਾਹੇ ਕੁੜੀਆਂ ਮੁਸਲਮਾਨਾਂ ਦੀਆਂ ਜਾਂਦੀਆਂ ਆ ਕੇ ਛੱਡ ਗਿਆ। ਇਹਨਾਂ ਦਾ ਮੈਂ ਕਦੋਂ ਆ ਗਿਆ, ਇਹਨਾਂ ਦਾ ਇਹ ਹੋ ਗਿਆ ਵੀ ਸਾਡੇ ਪਿੰਡੂ ਬੰਦਾ ਵਾ ਖਾਸ ਭੋਏ ਦਾ ਪਿਆਰ ਹੁੰਦਾ ਨਾ, ਇਹਨਾਂ ਦਾ ਸਾਡਾ ਪਿਆਰ ਹੋ ਗਿਆ ਵੀ ਇਹਨਾਂ ਦਾ ਇਹ ਮਤਲਬ ਵੀ ਖੰਦਰ ਪਿੰਡ ਹੀ ਬੈਠੇ ਆ। ਸਾਨੂੰ ਕੋਈ ਪਤਾ ਹੀ ਲੱਗਾ ਵੀ ਅਸੀਂ ਕਿੰਨੇ ਬੈਗ ਫੜ ਲਿਆ। ਵਿਆਹ ਸ਼ਾਦੀ ਦਾ ਸੌਦਾ ਜਾਇਜ਼ ਤੋਂ ਕੀ ਕਰਦੇ ਇਹ ਆਪੇ ਇਹਨਾਂ ਦੀ ਆਪੇ ਫੋਟੋ ਭੇਜੀ ਫਿਰ ਸਾਰੇ ਮੈਂ ਮੇਰੀ ਆਦਤ ਆ, ਮੈਂ ਤਾਂ ਜਾਣੇ ਹੁੰਦਾ ਮੇਰਾ ਏਰੀਆ ਵਾ ਜਾਣ ਲੱਗਿਆ। ਖੈਰ ਨਾ ਜਾਓ ਜੀ। ਹਾਂ ਅੱਛਾ ਜੀ।